ਵਜ਼ੀਰਾਂ ਨੇ ਪਹਿਲਾਂ ਨਬੀਨੇ ਬੰਦੇ ਕੋਲੋਂ ਟੈਸਟ ਲਿਆ ਕਿ ਉਹਨਾਂ ਕੀ ਕੀਤਾ ਵੀ ਜਿੱਥੇ ਨਬੀਨਾ ਆ ਕੇ ਬਹਿੰਦਾ ਸੀ ਨਾ ਉਹਦੀ ਕੁਰਸੀ ਦੀ ਗੱਦੀ ਦੇ ਥੱਲੇ ਇੱਕ ਕਾਗਜ਼ ਦਾ ਵਰਕਾ ਰੱਖ ਦਿੱਤਾ। ਨਬੀਨਾ ਆਇਆ, ਉਹਨੇ ਆਣ ਕੇ ਕੁਰਸੀ ਦੇ ਉੱਤੇ ਬੈਠਾ ਤੇ ਬਹਿ ਕੇ ਤੇ ਫਟਾਫਟ ਉੱਠ ਗਿਆ। ਜਲਦੀ ਨਾ ਉੱਠ ਗਿਆ, ਉੱਠ ਕੇ ਕਹਿਣ ਲੱਗਾ ਜਾਂ ਤੇ ਅੱਜ ਰੱਤੀ ਭਰ ਜ਼ਮੀਨ ਉੱਚੀ ਹੋ ਗਈ ਹੈ ਜਾਂ ਰੱਤੀ ਭਰ ਸਮਾਨ ਥੱਲੇ ਹੋ ਗਿਆ। ਵਜ਼ੀਰ ਹੱਕੇ ਬੱਕੇ ਰਹਿ ਗਏ। ਉਹਨਾਂ ਕਹੀ ਯਾਰ ਅੱਖਾਂ ਤੋਂ ਨਬੀਨਾ ਬੰਦਾ ਉਹਨੇ ਗਏ, ਇਹਨੇ ਕਿੱਡੀ ਪਹਿਚਾਣ ਕੀਤੀ ਕਿ ਕਾਗਜ਼ ਦੇ ਵਰਕੇ ਦੀ ਗਹਿਰਾਈ ਵੀ ਸਮਝ ਗਿਆ। ਉਹਨਾਂ ਜਨਾਬੇ ਵਾਲੀ ਬਾਦਸ਼ਾਹ ਨੂੰ ਦੱਸਿਆ। ਬਾਦਸ਼ਾਹ ਬੜਾ ਖੁਸ਼ ਹੋਇਆ। ਉਹਨੇ ਆਖਿਆ ਇਹਦੀ ਅੱਧਾ ਟਕਾ ਤਨਖਾਹ ਵਧਾ ਦਿਓ, ਇਹਦੀ 1.5% ਕਰ ਦਿਓ। ਫਿਰ ਉਹਨਾਂ ਜਿਹੜਾ ਅਸਲ ਤੇ ਨਕਲ ਦੀ ਪਹਿਚਾਣ ਕਰਨ ਵਾਲਾ ਸੀ ਉਹਨੂੰ ਉਹਨਾਂ ਕੀ ਕੀਤਾ ਵੀ ਦਾਲ ਖਵਾ ਕੇ ਨਾ ਉਹਨਾਂ ਇੱਕ ਢੱਗੇ ਨੂੰ ਬੈਲ ਨੂੰ ਦਾਲ ਖਵਾ ਕੇ ਤੇ ਉਹਨੇ ਜਿਹੜਾ ਗੋਇਆ ਕੀਤਾ ਵਿੱਚੋਂ ਦਾਲ ਝੋਕ ਕੇ ਉਹਨਾਂ ਦੁਬਾਰਾ ਪਕਾ ਕੇ ਉਹਨੂੰ ਉਹਦੇ ਅੱਗੇ ਰੋਟੀ ਰੱਖ ਦਿੱਤੀ। ਖਾਣ ਲੱਗਾ, ਉਹਨੇ ਪਹਿਲੀ ਬੁਰਕੀ ਮੂੰਹ 'ਚ ਪਾ ਕੇ ਉਹਨੇ ਕੱਢ ਦਿੱਤੀ। ਉਹਨੇ ਕਿਹਾ ਖਾਦੀ ਦਾ ਕੀ ਖਾਣਾ। ਉਹਨਾਂ ਉਹ ਵੀ ਬਾਦਸ਼ਾਹ ਨੂੰ ਦੱਸਿਆ। ਉਹਨਾਂ ਕਿਹਾ ਜੀ ਇਹ ਵੀ ਪਾਸ ਹੈ। ਉਹਨੇ ਕਿਹਾ ਪਹਿਚਾਣ ਗਿਆ ਦਾਲ ਨੂੰ। ਉਹਨੇ ਆਖਿਆ ਇਹਦੀ ਵੀ ਅੱਧਾ ਟਕਾ ਤਨਖਾਹ ਹੋਰ ਵਧਾ ਦਿਓ, ਅੱਧਾ ਟਕਾ 1.5 ਟਕਾ। ਦੋ ਬੰਦਿਆਂ ਦੀ, ਦੋ ਭਰਾਵਾਂ ਦੀ ਤਨਖਾਹ ਹੋ ਗਈ। ਵਾਰੀ ਆ ਗਈ ਤੀਜੇ ਦੀ ਜਿਹੜਾ ਦੱਸਦਾ ਸੀ ਕਿ ਹਰਾਮ ਦਾ ਕਿਹੜਾ ਹੈ ਤੇ ਹਲਾਲ ਦਾ ਕਿਹੜਾ ਹੈ। ਬਾਦਸ਼ਾਹ ਨੇ ਉਹਨੂੰ ਸੱਦ ਲਿਆ, ਫੌਜਾਂ ਸੱਦ ਲੀਆਂ। ਉਹਨੇ ਆਖਿਆ ਚੱਲ ਵੀ ਸੋਹਣਿਆ, ਦੋ ਭਰਾ ਤੇਰੇ ਪਾਸ ਹੋ ਗਏ ਨੇ, ਤੀਜਾ ਰਹਿ ਗਿਆ ਤੂੰ ਦੱਸ। ਉਹਨੇ ਆਖਿਆ ਇਹਨਾਂ ਵਿੱਚੋਂ ਕਿਹੜਾ ਕਿਹੜਾ ਹਲਾਲ ਦਾ ਹੀ ਤੇ ਕਿਹੜਾ ਕਿਹੜਾ ਹਰਾਮ ਦਾ ਹੀ। ਉਹਨੇ ਆਖਿਆ ਬਾਦਸ਼ਾਹ ਸਲਾਮਤ, ਉਹਨੇ ਆਖਿਆ ਮੇਰੇ ਕੋਲੋਂ ਭਾਵੇਂ ਪੂਰੀ ਦੁਨੀਆ ਦਾ ਪੁੱਛ ਲੈ ਵੀ ਕਿਹੜਾ ਹਲਾਲ ਦਾ ਤੇ ਕਿਹੜਾ ਹਰਾਮ ਦਾ, ਪਰ ਆਪਣੇ ਬਾਰੇ ਨਾ ਪੁੱਛੀ। ਉਹਨੇ ਆਖਿਆ ਵੀ ਮੈਂ ਤੇਰੇ ਅੱਗੇ ਹੱਥ ਬੰਨਣਾ, ਮਾਫੀਆਂ ਮੰਗਣਾ ਵਾ, ਮੈਨੂੰ ਆਪਣੇ ਬਾਰੇ ਨਾ ਪੁੱਛੀ। ਉਹਨੇ ਬਾਰ-ਬਾਰ ਇਹੀ ਗੱਲ ਕੀਤੀ ਵੀ ਬਾਦਸ਼ਾਹ ਸਲਾਮਤ, ਮੈਨੂੰ ਆਪਣੇ ਬਾਰੇ ਨਾ ਪੁੱਛੀ, ਮੈਂ ਮਾੜਾ ਬੰਦਾ ਵਾਂ। ਬਾਦਸ਼ਾਹ ਨੂੰ ਸ਼ੱਕ ਪੈ ਗਿਆ ਵੀ ਮੇਰੇ ਵਿੱਚ ਗਰੋਲਾ ਹੈ। ਬਾਦਸ਼ਾਹ ਨੇ ਕਿਸੇ ਦਾ ਤੇ ਕੀ ਪੁੱਛਣਾ ਸੀ, ਉਹ ਪਰੇਸ਼ਾਨੀ ਟੈਨਸ਼ਨ ਆਪਣੀ ਲੈ ਗਿਆ। ਉਹਨੇ ਆਖਿਆ ਜੇ ਮੈਂ ਸਾਰੀ ਦੁਨੀਆ ਦੇ ਵਿੱਚ ਆਪਣਾ ਪੁੱਛਾਂ, ਜੇ ਕੋਈ ਗੱਲ ਗਲਤ ਨਿਕਲ ਆਈ ਤੇ ਮੈਂ ਤੇ ਬਿਸ਼ਤ ਹੋ ਜਾਵਾਂਗਾ। ਉਹਨੇ ਕਿਸੇ ਦਾ ਵੀ ਨਹੀਂ ਪੁੱਛਵਾਇਆ। ਉਹਨੇ ਆਖਿਆ ਜਾਓ ਯਾਰ ਸਾਰੇ ਆਪਾਂ ਆਪਣੇ ਘਰਾਂ ਦੇ ਵਿੱਚ, ਫਿਰ ਕਦੇ ਪੁੱਛ ਲਾਂਗੇ ਇਹਨੂੰ। ਅੱਛਾ ਜੀ, ਚਲੇਗੀ, ਫੌਜਾਂ ਚਲੀਆਂ ਗਈਆਂ, ਦੁਨੀਆ ਘਰ ਚਲੀ ਗਈ। ਬਾਦਸ਼ਾਹ ਨੇ ਰਾਤ ਨੂੰ ਉਸ ਬੰਦੇ ਨੂੰ ਆਪਣੇ ਮਹਿਲ 'ਚ ਬੁਲਾਇਆ। ਉਹਨੇ ਆਖਿਆ ਦੱਸ ਸੋਹਣਿਆ। ਉਹਨੇ ਕਿਹਾ ਹੁਣ ਮੇਰੇ ਬਾਰੇ ਦੱਸ ਕਿ ਮੈਂ ਕੀ ਆ, ਹਲਾਲ ਦਾ ਵਾਂ ਕਿ ਹਰਾਮ ਦਾ ਵਾਂ। ਅੱਛਾ, ਮੈਂ ਨਾ ਮਾੜੇ ਘਰ ਦੀਆਂ ਨੂੰਹਾਂ ਦਾ ਇਲਾਜ ਕਰਨ ਦਾ ਹੱਲ ਲੱਭ ਲਿਆ ਵੀ ਸੱਸਾਂ ਨੂੰ ਚਾਹੀਦਾ ਜਿਹੜੀ ਹੋਵੇ ਨਾ ਮਾੜੇ ਘਰ ਦੀ ਨੂੰਹ, ਉਹ ਕੋ ਸਾਰੀ ਦਿਹਾੜੀ ਤੇ ਕਰਾਉਣ ਕੰਮ ਤੇ ਉਹਦੀ ਗੱਲ ਵੀ ਕੋਈ ਨਾ ਮੰਨਣ ਤੇ ਉਹਨੂੰ ਜੇ ਕਿਤੇ ਜਾਣ ਆਣ ਤੇ ਲੈ ਕੇ ਵੀ ਨਾ ਜਾਓ। ਤੇ ਜਿਹੜੀ ਤਕੜੇ ਘਰ ਦੀ ਹੋਵੇ ਨਾ, ਜਿੱਥੋਂ ਪਿੱਛੋਂ ਛਿੱਤਰ ਨਜ਼ਰ ਆਉਂਦਾ ਹੋਵੇ, ਉਹਦੀ ਗੱਲ ਵੀ ਹਰ ਇੱਕ ਮੰਨੋ। ਤੇ ਜੇ ਕਿਤੇ ਰਿਸ਼ਤਾ ਦੇਖਣ ਜਾਓ ਤੇ ਉਹਨੂੰ ਨਾਲ ਵੀ ਲੈ ਕੇ ਜਾਓ ਤੇ ਉਹ ਕੋ ਕੰਮ ਵੀ ਘੱਟ ਕਰਾਓ। ਤੇ ਮਾੜੇ ਘਰ ਦੀ ਜਿਹੜੀ ਆ ਉਹਦੀ ਜਿੰਨੀ ਮੰਜ ਕੱਢ ਹੁੰਦੀ ਕੱਢੋ, ਕਿਉਂਕਿ ਉਹਨੇ ਤੇ ਆਪੀ ਪਿੱਛੇ ਆਪਣੇ ਗਰੀਬ ਬਾਪ ਨੂੰ ਦੇਖ ਕੇ ਤੁਹਾਡੀਆਂ ਸੁਣੀ ਜਾਣੀਆਂ, ਤੁਹਾਨੂੰ ਕੁਝ ਕਹਿਣਾ ਹੀ ਨਹੀਂ। ਜਿਹੜੀਆਂ ਇਹ ਸੱਸਾਂ ਅੱਦਾ ਦਾ ਕੰਮ ਕਰਦੀਆਂ ਹਨ, ਇਹ ਤੇ ਜੰਮਦੀਆਂ ਹੀ ਸੱਸਾਂ ਬਣੀਆਂ ਸੀਗੀਆਂ, ਇਹ ਨੂੰਹਾਂ ਰਹੀਆਂ ਹੀ ਨਹੀਂ ਕਿਸੇ ਦੌਰ ਦੇ ਵਿੱਚ। ਤੇ ਇਹਨਾਂ ਦੀਆਂ ਜਿਹੜੀਆਂ ਧੀਆਂ ਇਹ ਵੀ ਜਾਂਦੀਆਂ ਹੀ ਅੱਗੇ ਸੱਸਾਂ ਬਣ ਜਾਣੀਆਂ। ਇਹ ਸਮਝਦੇ ਤੁਸੀਂ ਗਏ ਹੋਣੇ ਵੀ ਮੈਂ ਇਸ ਗੱਲ ਤੇ ਇੰਨਾ ਜ਼ੋਰ ਕਾਹਤੋਂ ਦੇਣ ਦਿਆ ਪਿਆ। ਜਾਂ ਕਈ ਬੰਦੇ ਮੈਨੂੰ ਕਹਿੰਦੇ ਆ ਕਿ ਤੈਨੂੰ ਸਾਰੀਆਂ ਗੱਲਾਂ ਦਾ ਕਿੱਦਾਂ ਪਤਾ, ਤੂੰ ਸਾਰੀਆਂ ਘਰਾਂ ਦੀਆਂ ਗੱਲਾਂ ਕਰਦਾ ਰਹਿੰਦਾ। ਭਾਈ ਮੈਂ ਭੇਤੀ ਆ। ਉਹ ਭੇਤੀ ਤੋਂ ਗੱਲ ਯਾਦ ਆਈ, ਕੋਈ ਬੰਦਾ ਤੇ 4 ਕੁ ਪ੍ਰਾਹੁਣੇ ਘਰੇ ਆਏ, ਉਹਨਾਂ 'ਚ ਬੈਠਾ ਫਰਾਂ ਛੱਡਦਾ ਪਿਆ ਆਖੇ ਮੈਨੂੰ ਮੁਲਕ ਦਾ ਕਿਤੇ ਵਜ਼ੀਰ ਆਜ਼ਮ ਬਣਾ ਦੇਣ ਹੈ ਨਾ, ਤੇ ਮੈਂ ਮੁਲਕ ਦੇ ਹਾਲਾਤ ਬਦਲ ਦੇਵਾਂ। ਹੁਣ ਉਹ ਬੁੜੀ ਘਰ ਦੀ ਭੇਤੀ ਸੀਗੀ, ਉਹਨੂੰ ਉਹਦੀਆਂ ਗੱਲਾਂ ਨਾ ਚੰਗੀਆਂ ਲੱਗਣ। ਉਹਨੇ ਉੱਤੇ ਥੱਲੇ ਦੇਖ ਕੇ ਕਹਿੰਦੀ ਵੀ ਚੌਧਰੀ ਸਾਹਿਬ ਮੁਲਕ ਦੇ ਹਾਲਾਤ ਫੇਰ ਬਦਲ ਲਿਓ, ਸਲਵਾਰ ਪੁੱਠੀ ਪਾਈ ਫਿਰਦੇ ਇਹਦੇ ਬਦਲਿਓ। ਅੱਛਾ, ਮੈਂ ਨਾ ਮਾੜੇ ਘਰ ਦੀਆਂ ਨੂੰਹਾਂ ਦਾ ਇਲਾਜ ਕਰਨ ਦਾ ਹੱਲ ਲੱਭ ਲਿਆ ਵੀ ਸੱਸਾਂ ਨੂੰ ਚਾਹੀਦਾ ਜਿਹੜੀ ਹੋਵੇ ਨਾ ਮਾੜੇ ਘਰ ਦੀ ਨੂੰਹ, ਉਹ ਕੋ ਸਾਰੀ ਦਿਹਾੜੀ ਤੇ ਕਰਾਉਣ ਕੰਮ।